जून 84 ਘੱਲੂਘਾਰੇ ਦੌਰਾਨ ਸ਼ਹੀਦ ਕੀਤੇ ਸਿੱਖਾਂ ਨੂੰ ਅਮਰੀਕਨ ਕਾਂਗਰਸਮੈਨ ਨੇ ਦਿੱਤੀ ਸ਼ਰਧਾਂਜਲੀ। ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਸ਼ਹੀਦੀ ਹਫ਼ਤੇ ਦੌਰਾਨ ਜਿੱਤ ਦਾ ਜਸ਼ਨ ਨਾ ਮਨਾਉਣ ਦੀ ਕੀਤੀ ਅਪੀਲ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਸਮਰਥਕਾਂ ਦਾ ਕੀਤਾ ਧੰਨਵਾਦ। ਜੂਨ 84 ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਮੌਕੇ ਦੁਨੀਆ ਵਿੱਚ ਵਸਦੇ ਸਮੂਹ ਸਿੱਖ ਸ਼ਹੀਦੀ ਹਫ਼ਤਾ ਮਨਾ ਰਹੇ ਹਨ। ਇਸੇ ਦੇ ਚੱਲਦਿਆਂ ਅਮਰੀਕੀ ਕਾਂਗਰਸਮੈਨ ਡੋਨਾਲਡ ਨੋਰਕ੍ਰੋਸ ਨੇ ਜੂਨ 84 ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਸਦਨ ਵਿੱਚ ਬੋਲਦਿਆਂ ਨੋਰਕ੍ਰੋਸ ਨੇ ਕਿਹਾ ਕਿ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਵੱਲੋਂ ਹਮਲਾ ਕੀਤਾ ਗਿਆ ਤੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਗਈ। ਇੰਨਾ ਹੀ ਨਹੀਂ, ਦਰਬਾਰ ਸਾਹਿਬ ਦਰਸ਼ਨ ਕਰਨ ਆਏ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸ਼ਰਧਾਲੂਆਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇਸ ਦੁਖਦਾਈ ਘਟਨਾ ਨੂੰ ਯਾਦ ਕਰਦਿਆਂ ਸਿੱਖ ਹਰ ਸਾਲ ਸ਼ਹੀਦੀ ਹਫ਼ਤਾ ਮਨਾਉਂਦੇ ਹਨ। Thank you, Mr. Speaker. Today I rise in solidarity with South Jersey Sikh community. This week marks the 40th anniversary of a brutal attack by the Indian Army on the Golden Temple, the holiest shrine in Sikhism, in which thousands of innocent Sikh pilgrims were killed. Since this senseless violence, many Sikhs have sought refuge in the United States, including South Jersey. They built their lives for here, made countless contributions to the educational, economic, religious, and cultural richness of our region. They also keep the names of the memories of those who were killed in that 1984 alive. Today, I join with the Sikh community in remembering those lost in this horrific attack and to honor those who carry on their legacy today. And with that, I yield back the balance of my time. ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਾਅਦ ਸਿੱਖ ਸੰਗਤਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 6 ਜੂਨ ਤੱਕ ਕਿਸੇ ਤਰ੍ਹਾਂ ਦਾ ਕੋਈ ਜਸ਼ਨ ਨਹੀਂ ਮਨਾਇਆ ਜਾਵੇਗਾ, ਕਿਉਂਕਿ ਜੂਨ 84 ਘੱਲੂਘਾਰੇ ਨੂੰ ਸਮਰਪਿਤ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਇਹਨਾਂ ਸ਼ਹੀਦਾਂ ਨੂੰ ਹੀ ਸਮਰਪਿਤ ਹੈ। ਮਾਤਾ ਬਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ ਤੇ 6 ਜੂਨ ਨੂੰ ਭੋਗ ਪਾਏ ਜਾਣਗੇ। ਇਸ ਤੋਂ ਬਾਅਦ ਹੀ ਅੱਗੇ ਦੇ ਪ੍ਰੋਗਰਾਮ ਬਾਰੇ ਦੱਸਿਆ ਜਾਵੇਗਾ ਕਿ ਭਾਈ ਸਾਹਿਬ ਕਦੋਂ ਰਿਹਾ ਹੋਣਗੇ ਤੇ ਕਿੰਨਾ ਸਮਾਂ ਲੱਗੇਗਾ। ਬਾਕੀ ਸਾਰੇ ਮੈਂ ਭਾਈ ਸਾਹਿਬ ਦੀ ਜਿਹੜੀ ਸਾਡੀ ਸੰਗਤ ਸੀ, ਸਪੋਰਟਰ ਸੀ, ਜਿੰਨੇ ਵੀ ਨੌਜਵਾਨ ਸੀ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਬਹੁਤ ਹੀ ਸੰਗਤ ਨੇ ਆਪ ਮੁਹਾਰੀ ਮਿਹਨਤ ਕੀਤੀ ਤੇ ਬਹੁਤ ਹੀ ਸਹਿਯੋਗ ਦਿੱਤਾ ਸੰਗਤ ਨੇ। ਸਾਰੀ ਸੰਗਤ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ, ਕਿਉਂਕਿ ਇਹ ਸਾਡੇ ਸ਼ਹੀਦੀ ਦਿਹਾੜੇ ਆ। ਸਾਡੀ ਜਿੱਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ ਹੈ ਤੇ 6 ਤਰੀਕ ਤੱਕ ਆਪਾਂ ਕੁਝ ਵੀ ਇਹੋ ਜਿਹਾ ਨਹੀਂ ਕਰਨਾ। ਤੇ ਅੱਜ ਅਸੀਂ ਅਖੰਡ ਪਾਠ ਸਾਹਿਬ ਕਾਲੀ ਮਹਿਰ ਆਰੰਭ ਕਰਾ ਰਹੇ ਹਾਂ ਤੇ 6 ਤਰੀਕ ਨੂੰ ਭੋਗ ਪਾ ਰਹੇ ਹਾਂ ਤੇ ਬਾਅਦ 'ਚ ਹੀ ਆਪਾਂ ਜਿਹੜਾ ਵੀ ਪ੍ਰੋਗਰਾਮ ਅਗਲਾ ਹੋਊਗਾ ਬਾਅਦ 'ਚ। ਦੇਖੋ, ਅਸੀਂ ਸਾਰੀ ਸੰਗਤ ਨੂੰ ਧਰਮਾਂ ਤੋਂ ਉੱਪਰ ਉੱਠ ਕੇ ਹਰ ਧਰਮ ਨੇ ਸਾਡਾ ਸਹਿਯੋਗ ਦਿੱਤਾ। ਹਿੰਦੂ ਵੀ ਆਏ, ਮੁਸਲਮਾਨ ਵੀਰ ਵੀ ਆਏ, ਅਸੀਂ ਭਾਈਚਾਰਾ, ਸਾਰੇ ਧਰਮਾਂ ਨੇ ਸਾਡਾ ਵੱਧ ਚੜ੍ਹ ਕੇ ਸਹਿਯੋਗ ਦਿੱਤਾ। ਸਾਰੇ ਧਰਮਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਰੇ ਧਰਮਾਂ ਨੇ ਬਹੁਤ ਸਾਰੀ ਸੰਗਤ ਨੇ ਸਾਡਾ ਸਪੋਰਟ ਕੀਤਾ। ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਧੱਕਾ ਕੀਤਾ, ਬਹੁਤ ਅਨਿਆਏ ਕੀਤਾ। NSA ਦਾ ਕੋਈ ਬੇਸ ਨਹੀਂ ਸੀ, NSA ਲਾਈ ਕਿੱਦਾਂ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਸੁੱਟਿਆ। ਉਹਦਾ ਜਵਾਬ ਸੰਗਤ ਨੇ ਹੁਣ ਵੋਟਾਂ ਪਾ ਕੇ ਦਿੱਤਾ ਸਰਕਾਰ ਕਿ ਜਿਹਦੇ ਬੰਦੇ ਨੂੰ ਤੁਸੀਂ ਇੰਨਾ ਕਰਦੇ, ਇੰਨੀ ਕੌਮ ਉਹਨੂੰ ਪਿਆਰ ਕਰਦੀ ਹੈ, ਇੰਨੀ ਕੌਮ ਉਹਦੇ ਮਗਰ ਖੜੀ ਹੈ। ਸੰਗਤ ਨੇ ਵੋਟਾਂ ਪਾ ਕੇ ਹੁਣ ਸਰਕਾਰ ਨੂੰ ਜਵਾਬ ਦਿੱਤਾ। ਇਸ ਤੋਂ ਬਾਅਦ ਪਤਾ ਚੱਲੂਗਾ। ਕੋਈ ਵੀ ਸਾਡਾ ਵਿਚਾਰ ਨਹੀਂ ਹੋਇਆ, ਅਸੀਂ ਆਪਣੇ ਤੌਰ ਤੇ ਪ੍ਰਚਾਰ ਕੀਤਾ, ਆਪਣੇ ਤੌਰ ਤੇ ਹੀ ਮਤਲਬ ਜਿਹੜੀ ਬਰਾਬਰ ਕੀਤੀ ਭਾਈ ਸਾਹਿਬ ਦੇ ਅੰਦਰ ਸੀ। ਬਾਕੀ ਹੁਣ ਬਾਅਦ ਦਾ ਫੈਸਲਾ ਵੇਖਦੇ ਹਾਂ ਕਿ 6 ਤੱਕ ਦੇ ਅਸੀਂ ਅਜੇ ਮਹਾਰਾਜ ਦਾ ਸ਼ੁਕਰਾਨਾ ਹੀ ਕਰਨਾ। 7 ਤੋਂ ਅਸੀਂ ਵੇਖਦੇ ਕਿ ਸਾਡਾ ਕੀ ਪ੍ਰੋਗਰਾਮ ਬਣਦਾ, ਕੀ ਇਹ ਲਿਖਦੇ। 7 ਤੋਂ ਬਾਅਦ ਹੀ ਅਸੀਂ ਦੱਸਾਂਗੇ ਜੋ ਵੀ ਹੋ ਭਾਈ ਸਾਹਿਬ ਦੇ ਕਦੋਂ ਬਾਹਰ ਆਉਂਦਾ ਵਾ, ਕਦੋਂ ਕੀ ਕਰਦੀਆਂ ਸਰਕਾਰਾਂ, ਕਿੰਨਾ ਟਾਈਮ ਲੱਗਦਾ, ਇਹਦੇ ਬਾਅਦ 'ਚ। ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੀ ਚੋਣਾਂ ਵਿੱਚ ਵੱਡੀ ਜਿੱਤ ਤੋਂ ਬਾਅਦ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਸਿੱਖ ਸੰਗਤਾਂ ਵਿੱਚ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਦਾ ਚੋਣਾਂ ਦੌਰਾਨ ਸਾਥ ਦੇਣ ਲਈ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਨੌਜਵਾਨਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਹਨਾਂ ਦੇ ਪ੍ਰਚਾਰ ਵਿੱਚ ਅਣਥੱਕ ਮਿਹਨਤ ਕੀਤੀ। ਉਹਨਾਂ ਕਿਹਾ ਕਿ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਅਤੇ ਸਾਡੀ ਜਿੱਤ ਸ਼ਹੀਦਾਂ ਨੂੰ ਸਮਰਪਿਤ ਹੈ। 6 ਜੂਨ ਤੋਂ ਬਾਅਦ ਤੁਸੀਂ ਜਿੱਤ ਦੀ ਖੁਸ਼ੀ ਮਨਾ ਸਕਦੇ ਹੋ, ਪਰ ਉਦੋਂ ਤੱਕ ਗੁਰੂ ਸਾਹਿਬ ਦਾ ਧੰਨਵਾਦ ਕਰੀਏ ਅਤੇ ਸ਼ਹੀਦਾਂ ਨੂੰ ਸਮਰਪਿਤ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਈਏ। ਭਾਈ, ਮੇਰੇ ਕੋਲੇ ਲਫ਼ਜ਼ ਨਹੀਂ ਹੈ, ਮੈਂ ਕਿਹੜੇ ਲਫ਼ਜ਼ਾਂ ਨਾਲ ਤੁਹਾਡਾ ਧੰਨਵਾਦ ਕਰਾਂ। ਇੰਨਾ ਪਿਆਰ, ਇੰਨਾ ਮਾਣ, ਇੰਨਾ ਸਤਿਕਾਰ ਤੁਸੀਂ ਮੈਨੂੰ ਦਿੱਤਾ ਨਾ, ਜੇ ਮੈਂ ਹਾਰ ਵੀ ਜਾਂਦਾ ਮੈਨੂੰ ਤਾਂ ਵੀ ਯਾਦ ਰਹਿਣਾ ਸੀ।
ਬਹੁਤ ਪਿਆਰ ਦਿੱਤਾ ਤੁਸੀਂ ਮੈਨੂੰ। ਕਿਸੇ ਨੇ ਨਹੀਂ ਕਿਹਾ ਬਾਈ ਮੇਰੇ ਮੋਟਰਸਾਈਕਲ 'ਚ ਤੇਲ ਪਵਾ, ਕਿਸੇ ਨੇ ਨਹੀਂ ਮੈਨੂੰ ਕਿਹਾ ਮੇਰੀ ਗੱਡੀ 'ਚ ਤੇਲ ਪਵਾ, ਕਿਸੇ ਨੇ ਨਹੀਂ ਮੈਨੂੰ ਕਿਹਾ ਬਾਈ ਪਾਣੀ ਦਾ ਬੰਦੋਬਸਤ ਕਰ, ਥਿਆ ਲੱਗੀ ਹੈ ਇੰਨੀ ਗਰਮੀ ਹੈ, ਕਿਸੇ ਨੇ ਨਹੀਂ ਮੈਨੂੰ ਕਿਹਾ ਬਾਈ ਚਾਹ ਪੀਣੀ ਹੈ, ਕਿਸੇ ਨੇ ਨਹੀਂ ਮੈਨੂੰ ਕਿਹਾ ਬਾਈ ਇੰਨਾ ਟਾਈਮ ਹੋ ਗਿਆ ਸਾਨੂੰ ਰੋਟੀ ਨਹੀਂ ਮਿਲੀ। ਬਾਈ ਮੈਂ ਆਪਾਂ ਪਿੰਡਾਂ 'ਚ ਜਾਂਦੇ ਰਹੇ ਆ, ਇੰਨਾ ਇਕੱਠ ਤੁਸੀਂ ਕਰਦੇ ਰਹੇ ਹੋ ਆਪ ਮੁਹਾਰੇ। ਮੈਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਮੇਰੇ ਦਰਵਾਜ਼ੇ ਤੁਹਾਡੇ ਲਈ 24 ਘੰਟੇ ਖੁੱਲੇ ਆ, ਜਦ ਮਰਜ਼ੀ ਆਇਓ। ਮੈਂ ਸਿਰਫ ਥੋੜੇ ਜਿਹੇ ਦਿਨ ਮੈਨੂੰ ਦੇ ਦਿਓ, ਮੈਂ ਉਰੇ ਮੋਗੇ ਜਗ੍ਹਾ ਲੈਣੀ ਹੈ ਰਹਿਣ ਵਾਸਤੇ। ਮੈਂ ਮੋਗੇ ਜਗ੍ਹਾ ਲੈ ਲੈ ਰਹਿਣ ਵਾਸਤੇ, ਤੁਸੀਂ ਜਿਵੇਂ ਮਰਜ਼ੀ ਆਇਓ ਜਾਇਓ। ਆਪਾਂ ਭਾਈ ਜੀ ਇੱਕ ਗੱਲ, ਇਹ 6 ਤਰੀਕ ਤੱਕ ਆਪਣਾ ਸ਼ਹੀਦੀ ਹਫਤਾ ਹੈ ਨਾ। 6 ਆਪਾਂ ਬਾਈ ਕਿਸੇ ਨੇ ਘਰੇ ਜਾ ਕੇ ਡੱਬਾ ਨਹੀਂ ਲੈ ਕੇ ਜਾਣਾ, ਕਿਸੇ ਨੇ ਪਟਾਕੇ ਨਹੀਂ ਚਲਾਉਣੇ, ਕਿਸੇ ਨੇ ਢੋਲ ਨਹੀਂ ਵਜਾਉਣਾ। 6 ਤਰੀਕ ਤੋਂ ਬਾਅਦ ਜੋ ਮਰਜ਼ੀ ਕਰਦੇ ਰਹੋ। 7 ਤਰੀਕ ਤੋਂ ਇੱਕ ਬੇਨਤੀ ਹੋਰ, ਦੇਖੋ ਜੇ ਤੁਸੀਂ ਜਿੰਨਾ ਮੈਨੂੰ ਤੁਸੀਂ ਪਿਆਰ ਮਾਣ ਇੱਜ਼ਤ ਸਤਿਕਾਰ ਦਿੱਤਾ ਬਾਈ ਜੀ, ਤੁਸੀਂ ਮੇਰੇ ਕਹੇ ਤੇ ਦਾੜਾ ਪ੍ਰਕਾਸ਼ ਕਰੋ ਤੇ ਕੇਸ ਰੱਖੋ ਤੇ ਗੁਰੂ ਦੇ ਸਿੰਘ ਸਜੋ, ਪੱਗਾਂ ਦਮਾਲੇ ਬੰਨੋ। ਆਪਾਂ ਗੁਰੂ ਦੇ ਸਿੱਖ ਹੈ ਤੇ ਸਿੱਖ ਬਣ ਕੇ ਹੀ ਰਹਿਣਾ ਹੈ। ਆਪਾਂ ਜੇ ਜ਼ਿਆਦਾ ਨਹੀਂ ਕੇਸਰ ਦਾੜਾ ਤਾਂ ਪ੍ਰਕਾਸ਼ ਕਰ ਹੀ ਸਕਦੇ ਆ ਨਾ, ਦਸਤਾਰ ਜਾਂ ਦਮਾਲੇ ਤਾਂ ਬੰਨ ਹੀ ਸਕਦੇ ਆ। ਘੱਟੋ ਘੱਟ ਆਪਾਂ ਦਸਤਾਰ ਔਰ ਦਮਾਲੇ ਤਾਂ ਬੰਨੀਏ। ਮੇਰੀ ਹੱਥ ਬੰਨ ਕੇ ਬੇਨਤੀ ਹੈ ਬਈ ਜੇ ਹੋ ਸਕਦਾ ਹੈ ਤਾਂ ਤੁਸੀਂ ਜ਼ਰੂਰ ਮੇਰੇ ਕਹੇ ਤੇ ਆ ਕੰਮ ਕਰੋ। ਬਾਕੀ ਬਾਈ ਜੀ ਬਹੁਤ ਬਹੁਤ ਪਿਆਰ ਮਿਲਿਆ ਹੈ। ਮੈਂ ਕਹਿੰਦਾ ਵੀ ਉਮੀਦ ਤੋਂ ਕਿਤੇ ਵੱਧ ਜੇ ਮੈਂ ਤੁਹਾਡਾ ਧੰਨਵਾਦ ਕਰਦਾ ਨਾ, ਧੰਨਵਾਦ ਖਰ ਬਹੁਤ ਛੋਟਾ ਹੈ ਤੁਹਾਡੇ ਪਿਆਰ ਅੱਗੇ। ਜੂਨ 84 ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਮੌਕੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਦਿੰਦਿਆਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਘੱਲੂਘਾਰਾ ਜੂਨ 84 ਦੀ ਯਾਦ ਵਿੱਚ ਸ਼ਹੀਦਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਯਾਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਿੱਖਾਂ ਦੇ ਮਨਾਂ ਅੰਦਰ ਭਾਰੀ ਰੋਸ ਪੈਦਾ ਕੀਤਾ ਹੈ। ਇਸ ਦੌਰਾਨ ਸ਼ਹੀਦ ਹੋਏ ਹਜ਼ਾਰਾਂ ਸਿੱਖਾਂ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ਾਲ ਅਰਦਾਸ ਸਮਾਗਮ ਕਰਵਾਇਆ ਜਾਵੇਗਾ ਤੇ ਇਸ ਦਿਨ ਸਮੂਹ ਸਿੱਖ ਸੰਗਤਾਂ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਣ। 1984 ਚ ਜੂਨ ਦੇ ਪਹਿਲੇ ਹਫ਼ਤੇ ਜੋ ਭਾਰਤੀ ਹੁਕੂਮਤ ਵੱਲੋਂ ਭਾਰਤੀ ਫੌਜਾਂ ਚੜ੍ਹ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਤੋਪਾਂ ਟੈਂਕਾਂ ਤੇ ਗੋਲੇ ਮਾਰ ਕੇ ਬੇਅਦਬੀ ਕੀਤੀ ਗਈ, ਢਹਿ ਢੇਰੀ ਕੀਤਾ ਗਿਆ ਔਰ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਤੇ ਦਰਸ਼ਨ ਇਸ਼ਨਾਨ ਕਰਨ ਆਈਆਂ ਹਜ਼ਾਰਾਂ ਦੀ ਗਿਣਤੀ ਦੇ ਸੰਗਤਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਉਹਨਾਂ 1984 ਦੇ ਮਹਾਨ ਸ਼ਹੀਦਾਂ ਦੀ ਯਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਹੀ ਸ਼ਰਧਾ ਸਤਿਕਾਰ ਸਹਿਤ ਮਨਾਈ ਜਾਂਦੀ ਹੈ ਔਰ ਇਸ ਵਾਰ ਵੀ 6 ਜੂਨ ਨੂੰ ਤੀਜਾ ਘੱਲੂਘਾਰਾ ਬਹੁਤ ਹੀ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਔਰ ਉਸ ਪੀੜਾ ਨੂੰ, ਉਸ ਚੀਜ਼ ਨੂੰ ਮਹਿਸੂਸ ਕੀਤਾ ਜਾਂਦਾ ਹੈ ਕਿ ਜੋ ਭਾਰਤੀ ਹੁਕੂਮਤ ਵੱਲੋਂ ਇਸ ਕੇਂਦਰੀ ਅਸਥਾਨ ਜਿੱਥੇ ਸਭੇ ਥਾਵ ਨਹੀਂ ਤੁਧ ਜਿਹਾ ਬੱਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਜੋ ਬੇਅਦਬੀ ਕੀਤੀ ਗਈ
ਗੋਲੀਆਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਗੋਲੀਆਂ ਵੱਜੀਆਂ। ਸ੍ਰੀ ਅਕਾਲ ਤਖਤ ਸਾਹਿਬ ਤੋਪਾਂ ਟੈਂਕਾਂ ਤੇ ਗੋਲੀਆਂ ਦੇ ਨਾਲ ਢਹਿ ਢੇਰੀ ਕੀਤੇ ਗਏ ਔਰ ਜੋ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾ ਔਰ ਸਤਿਕਾਰ ਭੇਟ ਕੀਤਾ ਜਾਂਦਾ ਹੈ। ਉਸ ਪੀੜ ਨੂੰ, ਉਸ ਵਕਤ ਨੂੰ ਮਹਿਸੂਸ ਕੀਤਾ ਜਾਂਦਾ ਹੈ। ਔਰ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਹੋਈ ਹੈ। ਔਰ ਪਰਸੋਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ ਗੁਰਮਤਿ ਦੀ ਵੰਡ ਸੱਜਣਾ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਯਾਦ ਕਰਦਿਆਂ ਹੋਇਆਂ ਨਤ ਮਸਤਕ ਹੋਈਏ ਔਰ ਉਹਨਾਂ ਮਹਾਨ ਸ਼ਹੀਦਾਂ ਨੂੰ, ਉਹਨਾਂ ਪਲਾਂ ਨੂੰ, ਉਸ ਚੀਜ਼ ਨੂੰ ਆਪਣੇ ਹਿਰਦੇ ਦੇ ਵਿੱਚ ਮਹਿਸੂਸ ਕਰੀਏ ਕਿ ਜੋ 1984 ਦੇ ਜੂਨ ਦੇ ਪਹਿਲੇ ਹਫ਼ਤੇ 1 ਤੋਂ 6 ਜੂਨ ਤੱਕ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਵਾਪਰੀ ਸੀ। ਸ਼ਰਧਾ ਔਰ ਸਤਿਕਾਰ ਸਹਿਤ ਇਹ ਦੀ ਦਿਹਾੜੇ ਮਨਾਈਏ। ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣਾਂ ਵਿੱਚ ਜਿੱਤ ਤੋਂ ਬਾਅਦ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਤੇ ਲੱਗੇ NSA ਹਟਾਉਣ ਅਤੇ ਉਹਨਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਜਨਤਾ ਨੇ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਭਾਰੀ ਵੋਟਾਂ ਪਾ ਕੇ ਜਿਤਾ ਦਿੱਤਾ ਹੈ ਤਾਂ ਮੇਰੀ ਭਗਵੰਤ ਮਾਨ ਤੋਂ ਮੰਗ ਹੈ ਕਿ ਉਹਨਾਂ ਉੱਪਰ ਲਗਾਈ ਗਈ ਤਾਨਾਸ਼ਾਹੀ NSA ਨੂੰ ਵਾਪਸ ਲਿਆ ਜਾਵੇ ਅਤੇ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਤਾਂ ਕਿ ਉਹ ਆਪਣੇ ਹਲਕੇ ਦੀ ਲੋਕ ਸਭਾ ਵਿੱਚ ਨੁਮਾਇੰਦਗੀ ਕਰ ਸਕਣ। ਖਹਿਰਾ ਨੇ ਇਹ ਵੀ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਪੰਜਾਬ ਦੇ ਲੋਕ ਹਮੇਸ਼ਾ ਜ਼ੁਲਮ ਕਰਨ ਵਾਲੇ ਦੀ ਬਜਾਏ ਜ਼ੁਲਮ ਸਹਿਣ ਵਾਲੇ ਨਾਲ ਖੜਦੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬਠਿੰਡਾ ਤੋਂ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿੱਤ ਹਾਸਲ ਹੋਈ ਹੈ। ਚੋਣ ਨਤੀਜਿਆਂ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਲੋਕਾਂ ਦਾ ਫਤਵਾ ਸਿਰ ਮੱਥੇ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਮਿਹਨਤੀ ਤੇ ਜੁਝਾਰੂ ਵਰਕਰਾਂ ਦਾ ਤਹਿ ਦਿਲੋਂ ਸ਼ੁਕਰਾਨਾ ਕਰਦਾ ਹਾਂ, ਜਿਨ੍ਹਾਂ ਨੇ ਅਤ ਦਰਜੇ ਦੀ ਗਰਮੀ ਤੇ ਅਨੇਕਾਂ ਹੀ ਔਂਕੜਾਂ ਦਾ ਸਾਹਮਣਾ ਕਰਦਿਆਂ ਸੂਬੇ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਲਈ ਦਿਨ ਰਾਤ ਅਣਥੱਕ ਮਿਹਨਤ ਕੀਤੀ। ਮੈਂ ਸਮੂਹ ਪੰਜਾਬੀਆਂ ਦਾ ਧੰਨਵਾਦ ਕਰਦਾ ਹਾਂ ਤੇ ਉਹਨਾਂ ਦੁਆਰਾ ਦਿੱਤੇ ਗਏ ਇਸ ਫਤਵੇ ਨੂੰ ਖਿੜੇ ਮੱਥੇ ਸਵੀਕਾਰ ਕਰਦਾ ਹਾਂ ਅਤੇ ਸਨਮਾਨ ਕਰਦਾ ਹਾਂ। ਮੈਂ ਸ਼੍ਰੋਮਣੀ ਅਕਾਲੀ ਦਲ ਐਕਸੈਪਟ ਕਰਦਾ ਹੈ ਜੋ ਵਰਡਿਕਟ ਪੰਜਾਬ ਦੀ ਜਨਤਾ ਨੇ ਦਿੱਤਾ ਹੈ, ਪਰ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ। ਹਰ ਹਲਕੇ ਦੇ ਵਰਕਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਇੰਨੀ ਗਰਮੀ ਵਿੱਚ 4 ਮਹੀਨੇ ਮੇਰੇ ਨਾਲ ਯਾਤਰਾ 'ਚ ਵੀ ਰਹੇ ਤੇ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਐਂਡ ਥੈਂਕ ਦ ਪੀਪਲ ਆਫ ਪੰਜਾਬ ਕਿ ਉਹਨਾਂ ਨੇ ਜਿਨ੍ਹਾਂ ਨੇ ਵੀ ਸਾਡੀ ਸਪੋਰਟ ਕੀਤੀ ਤੇ ਸਾਰੀ ਬਾਕੀ ਜਨਤਾ ਦਾ, ਕਿਉਂਕਿ ਇਹ ਡੈਮੋਕ੍ਰੈਟਿਕ ਸਿਸਟਮ ਹੈ। ਡੈਮੋਕ੍ਰੈਟਿਕ ਸਿਸਟਮ ਵਿੱਚ ਹਰ ਟਾਈਮ ਜਨਤਾ ਕੋਲ ਆਪਸ਼ਨ ਹੈ ਕਿਹਨੂੰ ਵੋਟ ਪਾਉਣੀ ਹੈ ਪਾਰਲੀਮੈਂਟ ਇਲੈਕਸ਼ਨ ਵਾਸਤੇ ਤੇ ਅਸੈਂਬਲੀ ਇਲੈਕਸ਼ਨ ਵਾਸਤੇ। ਸੋ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਦਿਲੋਂ ਧੰਨਵਾਦ। ਬੀਤੇ ਕੱਲ ਪੰਜਾਬ ਵਿੱਚ ਚੋਣਾਂ ਦੇ ਨਤੀਜੇ ਐਲਾਨੇ ਗਏ, ਜਿਸ ਦੌਰਾਨ ਇਹ ਗੱਲ ਸਾਫ਼ ਹੋ ਗਈ ਕਿ ਪੰਜਾਬ ਦੀ ਜਨਤਾ ਬੀਜੇਪੀ ਨੂੰ ਪੰਜਾਬ ਵਿੱਚ ਮੌਕਾ ਹੀ ਨਹੀਂ ਦੇਣਾ ਚਾਹੁੰਦੀ। ਇਸ ਦੌਰਾਨ ਚੋਣ ਨਤੀਜਿਆਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੀ ਬਿਆਨ ਆਇਆ ਹੈ। ਡੱਲੇਵਾਲ ਨੇ ਕਿਹਾ ਕਿ ਬੀਜੇਪੀ ਦੀ ਤਾਨਾਸ਼ਾਹੀ ਅਤੇ ਦਮਨਕਾਰੀ ਨੀਤੀ ਨੂੰ ਲੋਕਾਂ ਨੇ ਸਬਕ ਸਿਖਾਉਣ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬੀਜੇਪੀ ਦਾ ਇੱਕ ਵੀ ਸੀਟ ਤੇ ਨਾ ਜਿੱਤਣਾ ਦਰਸਾਉਂਦਾ ਹੈ ਕਿ ਪੰਜਾਬੀ ਅਜਿਹੀ ਤਾਨਾਸ਼ਾਹ ਤੇ ਮੌਕਾ ਪ੍ਰਸਤ ਤੇ ਧੋਖੇਬਾਜ਼ ਸਰਕਾਰ ਨੂੰ ਪੰਜਾਬ ਵਿੱਚ ਪੈਰ ਨਹੀਂ ਧਰਨ ਦੇਣਗੇ। ਉਹਨਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ਨਾਲ ਕੀਤੇ ਵਾਅਦੇ ਤਾਂ ਪੂਰੇ ਕੀਤੇ ਨਹੀਂ, ਸਗੋਂ ਹੁਣ ਚੱਲ ਰਹੇ ਕਿਸਾਨ ਮੋਰਚੇ ਨੂੰ ਫੇਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਬਰਨ ਸਾਡੇ ਨੌਜਵਾਨ ਕਿਸਾਨ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਨਾਲ ਕੁੱਟਮਾਰ ਕੀਤੀ ਗਈ ਤੇ ਇੰਨਾ ਹੀ ਨਹੀਂ, ਸਾਨੂੰ ਸ਼ਾਂਤਮਈ ਧਰਨਾ ਦੇਣ ਜਾਣ ਤੋਂ ਰੋਕਣ ਲਈ ਪੰਜਾਬ ਦੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਤਾਂ ਜੋ ਕਿਸਾਨ ਦਿੱਲੀ ਨਾ ਜਾ ਸਕਣ। ਅੱਜ ਸਵੇਰ ਤੋਂ ਲੈ ਕੇ ਚੋਣਾਂ ਦੇ ਰੁਝਾਨ ਚੱਲੇ ਹੋਏ ਨੇ ਔਰ ਚੋਣਾਂ ਦੇ ਰੁਝਾਨਾਂ ਤੋਂ ਜੋ ਕੁਝ ਨਿਕਲ ਕੇ ਸਥਿਤੀ ਸਪਸ਼ਟ ਹੋ ਰਹੀ ਹੈ, ਕਲੀਅਰ ਹੋ ਰਿਹਾ ਹੈ, ਉਹ ਬਹੁਤ ਕੁਝ ਸਾਹਮਣੇ ਆ ਰਿਹਾ ਹੈ। ਜਿਸ ਤਰੀਕੇ ਦੇ ਨਾਲ ਲਗਾਤਾਰ ਬੀਜੇਪੀ ਨੇ ਆਪਣੀ ਤਾਕਤ ਨੂੰ ਵਰਤ ਕੇ ਆਪਦੀ ਹੈਂਕੜਬਾਜ਼ੀ ਨੂੰ, ਆਪਦੇ ਅਹੰਕਾਰ ਨੂੰ ਵਰਤਦਿਆਂ ਲੋਕਾਂ ਦੀ, ਲੋਕਤੰਤਰ ਦੀ, ਲੋਕਾਂ ਦੀ ਆਵਾਜ਼ ਸੁਣਨ ਤੋਂ ਬਿਲਕੁਲ ਜਵਾਬ ਦੇ ਰੱਖਿਆ ਸੀ। ਕਿਉਂਕਿ ਪਿਛਲੇ ਅੰਦੋਲਨ ਤੋਂ ਲੈ ਕੇ ਪੂਰਾ ਦੇਸ਼ ਦੇ ਲੋਕ ਇਸ ਗੱਲ ਦੀ ਦੁਹਾਈ ਪਿੱਟ ਰਹੇ ਸੀ ਕਿ ਅਜੇ ਮਿਸ਼ਰਾ ਟੈਣੀ ਸਾਡੇ ਕਿਸਾਨਾਂ ਦਾ ਕਾਤਲ ਹੈ ਔਰ ਇਹਨੂੰ ਇਹਦੇ ਗ੍ਰਹਿ ਰਾਜ ਮੰਤਰੀ ਦੇ ਪਦ ਤੋਂ ਬਰਖਾਸਤ ਕਰਕੇ ਇਹਦੀ ਜਗ੍ਹਾ ਜੇਲ੍ਹ 'ਚ ਬੰਦੇ ਨੂੰ ਜੇਲ੍ਹ 'ਚ ਭੇਜੀ। ਲੇਕਿਨ ਹੋਇਆ ਕੀ, ਬੀਜੇਪੀ ਨੂੰ ਅਹੰਕਾਰ ਸੀ ਕਿ 303 ਸਾਡੀਆਂ ਸੀਟਾਂ ਨੇ
ਅਸੀਂ ਤਾਂ ਬਹੁਮਤ ਤੋਂ ਗਾਹਾਂ ਟੱਪੇ ਹੋਏ ਹਾਂ, ਸਾਨੂੰ ਕੌਣ ਰੋਕ ਲੇਗਾ, ਕੌਣ ਛੇੜ ਲੇਗਾ। ਲੇਕਿਨ ਇਸ ਵਾਰੀ ਉਸ ਹੰਕਾਰ ਨੂੰ ਲੋਕਾਂ ਨੇ, ਜਦੋਂ ਲੋਕਾਂ ਦੀ ਕਚਹਿਰੀ ਆਈ ਤੇ ਲੋਕਾਂ ਦਾ ਸਮਾਂ ਆਇਆ, ਉਸ ਵੇਲੇ ਅੰਦੋਲਨ ਸ਼ੁਰੂ ਹੋਇਆ ਉਹਨਾਂ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ। ਔਰ ਜਦੋਂ ਇਨਸਾਫ ਦਿਵਾਉਣ ਦੇ ਲਈ ਅੰਦੋਲਨ ਸ਼ੁਰੂ ਹੋਇਆ ਕਿ ਲਖੀਮਪੁਰ ਖੀਰੀ ਦੇ ਸਾਡੇ ਜ਼ਖਮੀ ਕਿਸਾਨਾਂ ਨੂੰ ਜਿਹੜੀ ਬਣਦੀ ਹੈ ਸਰਕਾਰ ਜੋ ਵਾਅਦਾ ਕੀਤਾ ਉਹ ਪੂਰਾ ਕਰੇ, ਔਰ ਜਿਹੜੇ ਸਾਡੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨਾਲ ਕੀਤਾ ਵਾਅਦਾ ਉਹ ਪੂਰਾ ਕਰੇ, ਤੇ ਨਾਲ ਦੀ ਨਾਲ ਅਜੇ ਮਿਸ਼ਰਾ ਟੈਣੀ ਨੂੰ ਜੇਲ੍ਹ ਭੇਜਣ ਦੀ ਵਿਵਸਥਾ ਬਣਾਵੇ ਸਰਕਾਰ। ਲੇਕਿਨ ਸਰਕਾਰ ਨੇ ਇਹ ਆਵਾਜ਼ ਚੁੱਕਣ ਵਾਲੇ ਲੋਕਾਂ ਦਾ, ਜਿਹੜੇ ਆਵਾਜ਼ ਲੈ ਕੇ ਤੁਰੇ ਸਰਕਾਰ ਦੀ ਹਉਮੈ ਨੂੰ, ਜਿਨ੍ਹਾਂ ਲੋਕਾਂ ਨੇ ਵੰਗਾਰਿਆ ਤੇ ਤੁਰੇ, ਉਹਨਾਂ ਲੋਕਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਇਕੱਲੇ ਨਹੀਂ ਚੱਲੇ, ਸਿੱਧੀਆਂ ਗੋਲੀਆਂ ਮਾਰੀਆਂ ਗਈਆਂ। 433 ਕਿਸਾਨ ਸਾਡੇ ਜ਼ਖਮੀ ਕੀਤੇ, ਇੱਕ ਨੌਜਵਾਨ ਸ਼ਹੀਦ ਹੋਇਆ, 5 ਦੀ ਅੱਖਾਂ ਦੀ ਰੋਸ਼ਨੀ ਗਈ। ਔਰ ਉਹਦੀ ਜੇਕਰ ਉਹ ਸਾਰੀ ਵੀਡੀਓ ਤੁਸੀਂ ਦੇਖੋ, ਜਿਸ ਦਿਨ ਇੱਥੇ ਖਨੌਰੀ ਬਾਰਡਰ ਦੇ ਉੱਤੇ ਟਰੈਕਟਰ ਭੰਨੇ ਜਾ ਰਹੇ ਸੀ ਇਹ ਬੀਜੇਪੀ ਆਰਐਸਐਸ ਦੇ ਗੁੰਡਿਆਂ ਵੱਲੋਂ, ਤੇ ਜਿਸ ਤਰੀਕੇ ਦੇ ਨਾਲ ਉਹ ਐਕਸ਼ਨ ਕਰ ਰਹੇ ਸੀ, ਉਹਦੇ ਤੋਂ ਸਭ ਕੁਝ ਦਿਖ ਰਿਹਾ ਸੀ ਕਿ ਇਹ ਹੰਕਾਰ ਹੈ, ਹੰਕਾਰ ਬੋਲਦਾ ਹੈ। ਲੇਕਿਨ ਉਸ ਹੰਕਾਰ ਨੂੰ ਅੱਜ ਲੋਕਾਂ ਨੇ ਉਹਨੂੰ ਪਛਾੜਿਆ, ਉਹਨੂੰ ਜਵਾਬ ਦਿੱਤਾ, ਠੋਕਮਾ ਜਵਾਬ ਦਿੱਤਾ ਕਿ ਜਿਹੜੀ ਬੀਜੇਪੀ ਜਿਸ ਹੰਕਾਰ ਸੀ ਕਿ 303 ਸੀਟਾਂ ਮੇਰੀਆਂ ਕੱਲੇ ਦੀਆਂ, ਕੱਲੀ ਬੀਜੇਪੀ ਨੇ, ਸਾਨੂੰ ਕਿਸੇ ਦੀ ਪਰਵਾਹ ਨਹੀਂ, ਉਸ ਬੀਜੇਪੀ ਨੂੰ ਲੋਕਾਂ ਨੇ ਪਿੱਛੇ ਹਟਾ ਕੇ ਬਹੁਮਤ ਤੋਂ ਬਹੁਤ ਦੂਰ ਜਾ ਕੇ ਖੜੀ ਕਰਤਾ। ਅੱਜ ਉਹ ਬੀਜੇਪੀ ਲਗਭਗ 238, 239, 235, 240, 235 ਅੱਜ ਇੱਥੇ ਬੋਲ ਰਹੀ ਹੈ। ਇਹਦਾ ਮਤਲਬ ਕੀ ਨਿਕਲਦਾ ਹੈ ਕਿ ਇਸ ਅੰਦੋਲਨ ਦਾ ਪ੍ਰਭਾਵ ਲੋਕਾਂ ਦੇ ਉੱਤੇ ਕੀਤੀ ਹੋਈ ਬਰਬਰਤਾ ਦੇ ਨਾਲ, ਜਿਸ ਤਰੀਕੇ ਦੇ ਨਾਲ ਲੋਕਾਂ ਤੇ ਗੋਲੀਆਂ ਚਲਾਈਆਂ, ਗੋਲੇ ਚਲਾਏ, ਲੋਕਾਂ ਨੂੰ ਜ਼ਖਮੀ ਕੀਤਾ, ਲੋਕਾਂ ਦਾ ਨੌਜਵਾਨਾਂ ਨੂੰ ਸ਼ਹੀਦ ਕੀਤਾ, ਔਰ ਬਿਨਾਂ ਕਸੂਰ ਤੋਂ ਸਾਡੇ ਬੱਚੇ ਫੜ ਕੇ ਥਾਣੇ ਦੇ ਜੇਲ੍ਹਾਂ 'ਚ ਬੰਦ ਕੀਤੇ, ਉਹ ਡਿਕਟੇਟਰਸ਼ਿਪ ਦੀ ਅੱਜ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ। ਅੱਜ ਦੇਖਿਆ ਪਿਛਲੀ ਵਾਰੀ ਹਰਿਆਣੇ 'ਚੋਂ 10 ਦੀਆਂ 10 ਸੀਟਾਂ ਸੀ, ਹੁਣ ਰਿਜ਼ਲਟ ਆ ਰਿਹਾ ਜਿਹੜਾ ਰੁਝਾਨ ਦੱਸਦਾ ਹੈ ਉਹ 106 ਸੀਟਾਂ ਬੀਜੇਪੀ ਗਵਾਉਂਦੀ ਨਜ਼ਰ ਆ ਰਹੀ ਹੈ। ਰਾਜਸਥਾਨ ਦੇ ਵਿੱਚ ਜਿੱਥੇ ਬੀਜੇਪੀ ਸੀ, ਉੱਥੋਂ ਵੀ ਲਗਭਗ ਅੱਧੀਆਂ ਸੀਟਾਂ ਗਵਾਉਂਦੀ ਨਜ਼ਰ ਆਈ ਹੈ। ਔਰ ਇੰਨਾ ਹੀ ਨਹੀਂ, ਯੂਪੀ ਘਰ ਸੀ, ਯੂਪੀ ਗੜ੍ਹ ਸੀ, ਯੂਪੀ ਦੇ ਵਿੱਚ ਆਪਦੀ ਮਰਜ਼ੀ ਕਰਨ ਵਾਲੀ ਗੱਲ ਸੀ ਇਹਨਾਂ ਦੀ, ਲੇਕਿਨ ਉੱਥੋਂ ਵੀ ਲਗਭਗ 40 ਦੇ ਕਰੀਬ ਸੀਟਾਂ ਉੱਥੋਂ ਵੀ ਇਹਨਾਂ ਦੇ ਹੱਥੋਂ ਗਈਆਂ। ਲੋਕ ਆਪਦਾ ਜਿੱਥੇ ਸਰਕਾਰਾਂ ਤੋਂ ਇਨਸਾਫ ਨਾ ਮਿਲੇ ਤਾਂ ਲੋਕ ਫਿਰ ਇਹਨਾਂ ਸਮਿਆਂ ਦੇ ਉੱਤੇ ਆ ਕੇ ਇਨਸਾਫ ਲੈਂਦੇ ਨੇ। ਲੇਕਿਨ ਇਹ ਜ਼ਰੂਰ ਹੈ ਕਿ ਅੰਦੋਲਨ ਦੇ ਉੱਤੇ ਟੇਕ ਰੱਖਣ ਵਾਲੇ ਲੋਕ ਅੱਗੇ ਵਧਦੇ ਜਾ ਰਹੇ ਨੇ, ਔਰ ਉਹਦਾ ਰਿਜ਼ਲਟ ਆ ਜਿਹੜਾ ਅਸੀਂ ਦੇਖਣ ਨੂੰ ਮਿਲ ਰਿਹਾ ਹੈ। ਅਜੇ ਮਿਸ਼ਰਾ ਟੈਣੀ ਨੂੰ ਲੋਕਾਂ ਨੇ ਸਜ਼ਾ ਦਿੱਤੀ ਹੈ, ਲੇਕਿਨ ਬੀਜੇਪੀ ਨੇ ਜਾਂ ਇਹਨਾਂ ਦੀ ਸਰਕਾਰ ਨੇ ਇਹ ਸੱਤਾ ਦੇ ਵਿੱਚ ਹੁੰਦਿਆਂ ਉਹਦੇ ਤੇ ਛਾਂ ਬਣਾ ਕੇ ਰੱਖਣ ਦੀ, ਉਹਦੇ ਤੇ ਛਤਰੀ ਬਣਾ ਕੇ ਰੱਖਣ ਦੀ ਕੋਈ ਕਸਰ ਨਹੀਂ ਛੱਡੀ। ਔਰ ਮੈਂ ਧੰਨਵਾਦੀ ਹਾਂ ਲੋਕਾਂ ਦਾ ਜਿਨ੍ਹਾਂ ਨੇ ਉਸ ਕਾਤਲ ਨੂੰ ਸਜ਼ਾ ਦੇਣ ਦਾ ਕੰਮ ਕੀਤਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 2024 ਦੀਆਂ ਪਾਰਲੀਮੈਂਟ ਚੋਣਾਂ ਦੇ ਆਏ ਨਤੀਜਿਆਂ ਮਗਰੋਂ ਪੰਜਾਬੀਆਂ ਤੇ ਖਾਲਸਾ ਪੰਥ ਨੂੰ ਮੁਖਾਤਬ ਹੁੰਦੇ ਹੋਏ ਸਿਆਸੀ ਜੰਗ ਵਿੱਚ ਹੋਈ ਹਾਰ ਮਗਰੋਂ ਕਿਹਾ ਕਿ ਜਿੱਤਾਂ ਹਾਰਾਂ ਸਿਆਸੀ ਜ਼ਿੰਦਗੀ ਦੇ ਪੜਾਅ ਤਾਂ ਹੋ ਸਕਦੇ ਹਨ, ਪਰ ਕੌਮੀ ਮੰਜ਼ਿਲ ਨਹੀਂ। ਇਸ ਲਈ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੁਝਾਰੂ ਮੈਂਬਰਾਂ ਸਮਰਥਕਾਂ ਨੂੰ ਇਸ ਸਿਆਸੀ ਹਾਰ ਤੋਂ ਕਿਸੇ ਤਰ੍ਹਾਂ ਵੀ ਢਹਿੰਦੀ ਕਲਾ ਵਿੱਚ ਬਿਲਕੁਲ ਨਹੀਂ ਜਾਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਪੰਥਕ ਸ਼ਖਸੀਅਤਾਂ ਤੇ ਚਿਹਰਿਆਂ ਨੂੰ ਇਹਨਾਂ ਚੋਣਾਂ ਵਿੱਚ ਜਿੱਤ ਪ੍ਰਾਪਤ ਹੋਈ ਹੈ, ਹੁਣ ਉਹਨਾਂ ਨੂੰ ਆਪਣੇ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਪਹਿਲਾਂ ਨਾਲੋਂ ਵੀ ਵਧੇਰੇ ਦ੍ਰਿੜਤਾ, ਦੂਰਅੰਦੇਸ਼ੀ ਅਤੇ ਸਮੂਹਕ ਤਾਕਤ ਨਾਲ ਯੋਗਦਾਨ ਪਾਉਣਾ ਹੋਵੇਗਾ। ਮਾਨ ਨੇ ਸੰਗਰੂਰ ਹਲਕੇ ਦੇ ਨਿਵਾਸੀਆਂ ਤੇ ਪੰਜਾਬ ਵਿੱਚ ਪਾਰਟੀ ਵੱਲੋਂ ਖੜੇ ਕੀਤੇ ਗਏ ਉਮੀਦਵਾਰਾਂ ਨੂੰ ਵੋਟਾਂ ਪਾਉਣ ਵਾਲਿਆਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਸਭਨਾਂ ਨੇ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਾਸ ਨੂੰ ਸਹਿਯੋਗ ਕੀਤਾ ਹੈ, ਉਸ ਲਈ ਸਦਾ ਆਪਣੇ ਮਨ ਆਤਮਾ ਵਿੱਚ ਸਤਿਕਾਰ ਪਿਆਰ ਰੱਖਾਂਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਜ਼ੋਨ ਆਗੂਆਂ ਦੀ ਮੀਟਿੰਗ ਗੁਰਦੁਆਰਾ ਅਰਮਾਨਪੁਰਾ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਬੇਦੀ, ਸੂਬਾ ਕਮੇਟੀ ਮੈਂਬਰ ਸਤਨਾਮ ਸਿੰਘ ਪੰਨੂ ਵਿਸ਼ੇਸ਼ ਤੌਰ ਤੇ ਪਹੁੰਚੇ।
ਮੀਟਿੰਗ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਤਲਵੰਡੀ ਨਿਪਾਲਾ ਨੇ ਦੱਸਿਆ ਕਿ ਆਗੂਆਂ ਨੇ ਕਿਹਾ ਕਿ ਚੱਲ ਰਹੇ ਖਨੌਰੀ ਸ਼ੰਭੂ ਬਾਰਡਰਾਂ ਤੇ ਮੋਰਚੇ ਪੂਰੀ ਚੜ੍ਹਦੀ ਕਲਾ ਵਿੱਚ ਹਨ ਤੇ ਚਾਹੇ ਕਿਸੇ ਵੀ ਪਾਰਟੀ ਜਾਂ ਗੱਠਜੋੜ ਦੀ ਸਰਕਾਰ ਬਣੇ, ਜਿੰਨਾ ਟਾਈਮ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਪੂਰਨ ਤੌਰ ਤੇ ਹੱਲ ਨਹੀਂ ਕਰਦੀਆਂ, ਮੋਰਚੇ ਜਾਰੀ ਰਹਿਣਗੇ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਮੋਰਚੇ ਵਿੱਚ ਜਾਣ ਲਈ ਜ਼ਿਲ੍ਹਾਵਾਰ ਤੀਬਰਤਾ ਸੂਬਾ ਕਮੇਟੀ ਵੱਲੋਂ ਬਣਾ ਕੇ ਪੇਸ਼ ਕਰ ਦਿੱਤੀ ਗਈ ਹੈ ਤੇ ਆਪਣੀ ਵਾਰੀ ਆਉਣ ਤੇ ਜ਼ਿਲ੍ਹਾ ਫਿਰੋਜ਼ਪੁਰ ਵਿੱਚੋਂ ਹਜ਼ਾਰਾਂ ਦੀ ਗਿਣਤੀ ਲੈ ਕੇ ਕਿਸਾਨ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਪਹੁੰਚਣਗੇ। ਇਹ ਪ੍ਰਬੰਧ ਲੋਕਾਂ ਦਾ ਨਹੀਂ ਗਾ, 140 ਕਰੋੜ ਲੋਕਾਂ ਦਾ 1% ਲੋਕਾਂ ਦਾ। ਇਹ ਗੱਲ ਅਜੇ ਵੀ ਤੁਹਾਡੇ ਦਿਮਾਗ 'ਚ ਨਹੀਂ ਪੈਂਦੀ ਤੇ ਮਾੜੀ ਗੱਲ ਹੈ ਕਿ ਆਪਣੇ ਦਿਮਾਗ 'ਚ ਪਾ ਲਓ ਤਾਂ ਲੋਕਾਂ 'ਚ ਪਾ ਲਓ। ਇਸ ਪ੍ਰਬੰਧ 'ਚ ਕੋਈ ਆ ਜਾਏ, ਕੋਈ ਚਲਾ ਜਾਏ, ਕੁਛ ਨਹੀਂ ਬਦਲਣ ਵਾਲਾ। ਜਿਹੜਾ ਮਰਜ਼ੀ ਡਰਾਈਵਰ ਪਾ ਲਓ, ਡਰਾਈਵਰ ਬਦਲ ਲਓ, ਜਿਹੜਾ ਮਰਜ਼ੀ ਮੁਖਜੀ ਦੇ ਥਾਂ ਤੇ ਕੋਈ ਹੋਰ ਆ ਜਾਏ, ਕੱਲ੍ਹ ਨੂੰ ਨਿਤੀਸ਼ ਕੁਮਾਰ ਆ ਜਾਏ, ਕੋਈ ਹੋਰ ਆ ਜਾਏ, ਕੋਈ ਹੋਰ, ਕੁਛ ਨਹੀਂ ਬਦਲਣ ਵਾਲਾ। ਬੰਦਿਆਂ ਨਾਲ ਹੀ ਕੁਝ ਬਦਲਦਾ ਹੁੰਦਾ, ਇਹ ਪ੍ਰਬੰਧ ਬਦਲਣਾ ਸਾਰਾ ਕੁਝ ਹੁੰਦਾ। ਉਸ ਤਰ੍ਹਾਂ ਹੀ ਯਾਰ ਕਰੂ ਜਿਹੜਾ ਆਊਗਾ। ਹੁਣ 25 ਸਾਲ ਤਾਂ ਸਾਨੂੰ ਹੋ ਗਏ ਪੋਲਿਟਿਕਸ ਰਾਜਨੀਤੀ ਜਿਹੜੀ ਅਸੀਂ ਕਰ ਰਹੇ ਹਾਂ, ਇਹ ਤਾਂ ਰਾਜਨੀਤੀ ਆ। 25 ਸਾਲਾਂ 'ਚ ਕਿਹਦੇ ਨਾਲ ਨਿਭਾ ਪਿਆ ਤੇ ਕਿੱਥੇ ਫਰਕ ਪਿਆ? ਕਿੰਨੇ ਜੁਰਮ ਘੱਟ ਕੀਤਾ ਸੀ? ਬਾਦਲ ਨੇ ਘੱਟ ਕੀਤਾ ਜਾਂ ਅਮਰਿੰਦਰ ਨੇ ਘੱਟ ਕੀਤਾ ਜਾਂ ਭਾਜਪਾ ਨੇ ਘੱਟ ਕੀਤਾ ਜਾਂ ਆਮ ਆਦਮੀ ਪਾਰਟੀ ਨੇ ਘੱਟ ਕੀਤਾ? ਇਸ ਤਰ੍ਹਾਂ ਮਨਮੋਹਨ ਸਿੰਘ ਨੇ ਕਦੀ ਘੱਟ ਕੀਤੀ ਸਾਡੇ ਨਾਲ ਜਾਂ ਮੋਦੀ ਨੇ ਘੱਟ ਕੀਤੀ ਜਾਂ ਜਿਹੜਾ ਕੱਲ੍ਹ ਨੂੰ ਆਊਗਾ ਮੋਦੀ ਦੇ ਥਾਂ ਤੇ ਉਹ ਸਾਡੇ ਨਾਲ ਘੱਟ ਕਰੂਗਾ? ਨਹੀਂ ਕਰੂਗਾ, ਕਿਉਂਕਿ ਜਿਹੜਾ ਰਾਜ ਆ, ਰਾਜ ਦਾ ਖਾਸਾ ਵਾ ਜ਼ੁਲਮ ਕਰਨਾ, ਜ਼ਬਰ ਕਰਨਾ, 1% ਲੋਕਾਂ ਵਾਸਤੇ ਕੰਮ ਕਰਨਾ। ਤੇ ਭਾਈ ਉਹਨੇ 140 ਕਰੋੜ ਲੋਕਾਂ ਨੂੰ ਕੁੱਟਣਾ ਤੇ ਲੁੱਟਣਾ ਤੇ ਜ਼ੁਲਮ ਕਰਨਾ, ਇਹ ਸਮਝੋ ਉਹਦਾ ਖਾਸਾ ਵਾ, ਖਸਲਤ ਹੈ। ਇਹ ਸਮਝ ਲਓ ਉਹਨੇ ਕਰਨਾ ਹੀ ਕਰਨਾ ਵਾ। ਤੇ ਉਹਦੇ ਵਿੱਚ ਜੇਕਰ ਅਸੀਂ ਇਹ ਪ੍ਰਬੰਧ ਨੂੰ ਨਾ ਸਮਝਿਆ, ਐਤਕੀ ਵੀ ਵੋਟਾਂ 'ਚ ਜਦੋਂ ਆਪਾਂ ਕਹਿੰਦੇ ਆ ਬੰਦੇ, ਕੋਈ ਅੰਮ੍ਰਿਤਪਾਲ ਵਾਲੇ ਚਲਾ ਗਿਆ ਜੀ, ਕੋਈ ਫਲਾਣੇ ਵਾਲੇ ਚਲਾ ਗਿਆ ਜੀ, ਕੋਈ ਢਿੰਗੜੇ ਵਾਲੇ ਚਲਾ ਗਿਆ ਜੀ, ਕੋਈ ਉੱਧਰ ਚਲਾ ਗਿਆ। ਕਿਉਂ ਜਾ ਰਿਹਾ? ਕਿਉਂ ਜਾ ਰਿਹਾ? ਕਿਉਂਕਿ ਭਾਈ ਜਿਹੜੀ ਵਿਚਾਰਧਾਰਾ ਜਥੇਬੰਦੀ ਦੀ ਹੈ, ਵਿੱਚ ਲਿਖਿਆ ਹੋਇਆ ਜਥੇਬੰਦੀ ਦੇ ਮੁਤਾਬਿਕ ਵਿਧਾਨ ਦੇ ਵਿੱਚ ਕਿ ਸਾਡਾ ਬੰਦਾ ਕਿਸੇ ਦੀ ਕੰਪੇਨ ਨਹੀਂ ਕਰੂਗਾ, ਇਹ ਪ੍ਰਬੰਧ ਨੂੰ ਸਮਝੂਗਾ। ਵੋਟ ਪਾਉਣੀ ਨਹੀਂ ਪਾਉਣੀ ਉਹਦੀ ਮਰਜ਼ੀ ਹੈ। ਜੇ ਨਾ ਹੀ ਪਾਉਂਦੇ ਕੱਢੇ ਕੱਢੇ ਮਰ ਚੱਲਿਆ, ਹਾਰਟ ਅਟੈਕ ਨਹੀਂ ਹੋ ਚੱਲਿਆ। ਉਹਦੇ ਵਿੱਚ ਜੇ ਮੰਨ ਲਓ ਲੋਕ ਜਾ ਰਹੇ ਆ ਤੇ ਕਿਉਂ ਜਾ ਰਹੇ ਆ? ਕਿਉਂਕਿ ਉਹ ਜਥੇਬੰਦੀ ਦੀ ਵਿਚਾਰਧਾਰਾ ਨਾਲ ਅਸੀਂ ਉਹਨਾਂ ਨੂੰ ਜੋੜ ਹੀ ਨਹੀਂ ਸਕਦੇ। ਉਹ ਜਾਣਗੇ, ਇਕੱਲੇ ਉਹ ਨਹੀਂ ਜਾਣਗੇ, ਬੜੇ ਬੜੇ ਥੰਮ ਡਿੱਗਣਗੇ। ਇਸ ਕਰਕੇ ਜਥੇਬੰਦੀ ਦੀ ਵਿਚਾਰਧਾਰਾ ਲੈ ਜਾਓਗੇ, ਇਹ ਵੋਟਾਂ ਵਾਲੇ ਪ੍ਰਬੰਧ ਬਾਰੇ ਅਸਲ ਸੰਜੀਤ ਦੱਸ ਦਿਓਗੇ, ਆਪਣੇ ਵਿਚਾਰ ਦੱਸ ਦਿਓਗੇ ਕਿ ਆਹ ਵਾ ਸੰਘਰਸ਼ ਤੋਂ ਬਗੈਰ ਕੁਛ ਨਹੀਂ ਮਿਲਣਾ। ਜੇ ਪ੍ਰਬੰਧ ਤੋਂ ਕੁਛ ਲੈਣਾ ਵਾ, ਉਹ ਲੜਨਾ ਪੈਣਾ ਵਾ, ਲੜਨ ਤੋਂ ਬਗੈਰ ਕੁਛ ਨਹੀਂ ਮਿਲਣਾ। ਜਦੋਂ ਇਹ ਗੱਲ ਲੋਕਾਂ ਦੇ ਅੰਦਰ ਵਿਚਾਰ ਪਾਉਂਦੀ, ਇਸ ਪ੍ਰਬੰਧ ਦੀ ਸਲੀਤ ਲੋਕਾਂ ਗਾੜੀ ਰੱਖ ਦਿਓ ਤੇ ਭਾਈ ਲੋਕਾਂ ਤੱਕ ਜਦੋਂ ਲਗਾਤਾਰ ਇਹ ਪ੍ਰਚਾਰ ਜਾਊਗਾ, ਲਗਾਤਾਰ ਇਹ ਪ੍ਰਚਾਰ ਜਾਊਗਾ, ਲਗਾਤਾਰ ਇਹ ਪ੍ਰਚਾਰ ਜਾਊਗਾ ਤੇ ਲੋਕ ਤੁਹਾਡੇ ਨਾਲ ਸਹਿਮਤ ਹੋਣਗੇ। ਲੋਕ ਤੁਹਾਨੂੰ ਕਹਿਣਗੇ ਕਿ ਆਹ ਯਾਰ ਜਿਹੜੇ ਬੰਦੇ ਆ ਨਾ ਮੱਖਣ ਸੋਹਣੀ ਆ ਫਲਾਣੇ, ਇਹਨਾਂ ਨੂੰ ਆਉਂਦਾ ਕੁਛ, ਇਹ ਕੁਛ ਸਿੱਖ ਗਏ। ਜਦੋਂ ਤੁਸੀਂ ਤੁਹਾਡਾ ਬੌਧਿਕ ਪੱਧਰ ਪਿੰਡ ਦੇ ਲੋਕਾਂ ਨੂੰ ਉੱਚਾ ਹੋ ਗਿਆ, ਤੁਸੀਂ ਜ਼ਿਆਦਾ ਗਿਆਨਵਾਨ ਹੋ ਗਏ, ਉਹ ਤੁਹਾਡੀ ਗੱਲ ਮੰਨਣਗੇ। ਜਦੋਂ ਤੁਹਾਡਾ ਗਿਆਨ ਦਾ ਪੱਧਰ ਉਹਨਾਂ ਨਾਲੋਂ ਵੀ ਨੀਵਾਂ ਵਾ ਤਾਂ ਤੁਹਾਡੀ ਗੱਲ ਕਿਉਂ ਮੰਨਣ ਪਈ? ਭਲਾ ਕਿਹੜੀ ਗੱਲੋਂ ਮੰਨਣ? ਤਾਂ ਜਿੰਨਾ ਮਰਜ਼ੀ ਜ਼ੋਰ ਲਾਈ ਫਿਰੋ, ਭਾਵੇਂ ਰੋਜ਼ ਤੁਰੇ ਫਿਰੋ ਧੁੱਪੇ, ਪਰ ਜੋ ਤੁਹਾਡੇ ਕੋਲ ਹੀ ਕੱਖ ਨਹੀਂ ਉਹਨਾਂ ਨੂੰ ਦੇਣ ਨੂੰ, ਉਹਨਾਂ ਦੇ ਵਿਚਾਰ ਬਦਲਣ ਨੂੰ, ਤੇ ਕੀ ਕਰੋਗੇ? ਨਹੀਂ, ਕੁਛ ਨਹੀਂ ਕਰ ਸਕਦੇ। ਅਸਲ ਗੱਲ ਵਿਚਾਰਾਂ ਦੀ ਆ। ਕੋਈ ਵੀ ਬੰਦਾ ਵਾ ਦੁਨੀਆ 'ਚ ਜਦੋਂ ਜੰਮਦਾ ਵਾ, ਹੌਲੀ ਹੌਲੀ ਵੱਡਾ ਹੁੰਦਾ ਵਾ, ਉਹਦੇ ਵਿਚਾਰ ਬਣਦੇ। ਜਿਸ ਤਰ੍ਹਾਂ ਦੇ ਉਹਦੇ ਵਿਚਾਰ ਬਣੀ ਜਾਂਦੇ, ਉਸ ਤਰ੍ਹਾਂ ਦੇ ਉਹ ਕੰਮ ਕਰੀਏ। ਛੋਟੇ ਹੁੰਦੇ ਤੋਂ ਜੇ ਉਹਦੇ ਵਿਚਾਰ ਮਾੜੇ ਬਣ ਗਏ, ਉਹ ਮਾੜੇ ਬੰਨੇ ਤੁਰ ਜਾਂਦਾ, ਜਿਹਦੇ ਚੰਗੇ ਬਣ ਗਏ ਚੰਗੇ ਬਣ ਗਏ। ਕੱਲ ਵਿਚਾਰਾਂ ਦੀ ਹੈ ਨਾ, ਫਿਰ ਉਹ ਵਿਚਾਰਾਂ ਦੀ ਹੈ ਨਾ ਭਾਈ।
ਤੇ ਤੁਸੀਂ ਲੋਕਾਂ ਦੇ ਵਿਚਾਰ ਜਿਹੜੇ ਨੈਗੇਟਿਵਿਟੀ ਵਾਲੇ ਆ ਜਾਂ ਜੋ ਵੀ ਉਹ ਪ੍ਰਬੰਧ ਨੂੰ ਸਮਝਦੇ ਆ ਉਹਦੇ ਥਾਂ ਤੇ ਆਪਣੇ ਵਿਚਾਰ ਭਾਰੂ ਕਰ ਜੋ ਬਦਲ ਲਓ। ਤੇ ਨਾਲ ਹੀ ਤੁਸੀਂ ਜਦੋਂ ਇਹ ਕੰਮ ਕਰੋਗੇ ਤੁਸੀਂ ਪਿੰਡਾਂ 'ਚ ਭਾਰੂ ਹੋ ਜਾਓਗੇ। 4 ਬੰਦੇ 5 ਬੰਦੇ 10 ਬੰਦੇ 20 ਬੰਦੇ ਤੁਸੀਂ 4 ਬੰਦੇ ਪੈਦਾ ਕਰਕੇ ਵੇਖੋ, ਤੁਸੀਂ ਸਾਰੇ ਪਿੰਡ ਨੂੰ ਸਹਿਮਤ ਕਰ ਦਿਓ। ਨਾ ਕਰੋਗੇ ਮੈਨੂੰ